हाँ जी सत श्री अकाल जी। ਸਤਿ ਸ਼੍ਰੀ ਅਕਾਲ ਸਰ, ਬੋਲੋ ਜੀ ਕੀ ਐਮਰਜੈਂਸੀ? ਉਹ ਐਮਰਜੈਂਸੀ ਯਾਰ ਇੱਕ ਐਕਸੀਡੈਂਟ ਹੋਇਆ ਵਾ ਇੱਥੇ ਭਰਤਗੜ੍ਹ ਕਿਹੜੇ ਹਸਪੀਟਲ ਜ਼ਿਲ੍ਹੇ ਚ। ਤੋਂ ਗੱਲ ਕਰ ਰਹੇ ਹੋ? ਹਾਂਜੀ ਰੋਪੜ ਤੋਂ ਜੀ। ਤਹਿਸੀਲ ਕਿਹੜੀ ਲੱਗ ਰਹੀ ਹੈ? ਆਨੰਦਪੁਰ ਰੋਪੜੀ ਆ ਤਹਿਸੀਲ। ਮੇਨ ਰੋਡ ਕਿਹੜੀ ਲੱਗ ਰਹੀ ਐਕਸੀਡੈਂਟ ਹੈ ਜਿੱਥੇ ਜੀ? ਇਹ ਭਰਤਗੜ੍ਹ ਹਸਪੀਟਲ ਹੈ ਯਾਰ। ਪੇਸ਼ੈਂਟ ਕਿੱਥੇ ਹੈਗਾ? ਭਰਤਗੜ੍ਹ ਹਸਪੀਟਲ ਚ ਹੈਗਾ ਇਹ? ਹਾਂਜੀ ਹਾਂਜੀ ਹੁਣੇ ਲੈ ਕੇ ਆਏ ਆ, ਰਸਤੇ 'ਚ ਗਿਰਿਆ ਵਾ ਸੀਗਾ, ਕੋਈ ਲੱਗ ਗਿਆ ਰਸਤੇ 'ਚ ਗਿਰ ਗਿਆ ਇਹ। ਤੇ ਨਾਲ ਸਰ ਅਟੈਂਡੈਂਟ ਹੈਗੇ ਆ ਪੇਸ਼ੈਂਟ ਦੇ? ਸੁਖਵਿੰਦਰ ਸਿੰਘ ਕੋਈ ਨਾਲ ਨਹੀਂ ਆਉਂਦੇ ਜੀ। ਨਹੀਂ ਸਰ, ਅਨਅਟੈਂਡੈਂਟ ਪੇਸ਼ੈਂਟ ਨਹੀਂ ਲੈ ਕੇ ਜਾਂਦੀ ਗੱਡੀ ਫੜਦੀ। ਹੈ ਜੀ ਅਨਅਟੈਂਡੈਂਟ ਪੇਸ਼ੈਂਟ ਨਹੀਂ ਲੈ ਕੇ ਜਾਂਦੀ ਫੜਦੀ ਗੱਡੀ। ਉਹ ਨਹੀਂ ਉਹ ਤਾਂ ਆ ਗਏ ਗੁਆਂਢੀ ਨਾਲ ਦੇ ਮਿੰਟ ਤੋਂ ਆ, ਉਹ ਆਉਂਦੇ ਆ। ਉਹ ਆ ਗਏ ਨੇ ਸਰ, ਉਹੀ ਤੇ ਮੈਂ ਹਾਂਜੀ, ਪੁੱਛਿਆ ਨਾ ਹਾਂਜੀ, ਤੁਹਾਡੇ ਕੋਲ ਕਿ ਹਾਂਜੀ, ਅਟੈਂਡੈਂਟ ਹੈਗੇ ਨੇ ਨਾਲ? ਹਾਂਜੀ ਤੁਸੀਂ ਕਹਿ ਰਹੇ ਹੋ ਕਿ ਨਹੀਂ? ਹਾਂਜੀ ਨਹੀਂ ਆ ਗਏ, ਉਹ ਜਦ ਨਹੀਂ ਸੀਗੇ ਨਾਲ, ਹੁਣ ਤਾਂ ਆ ਗਏ ਉਹ। ਹਾਂਜੀ ਰੈਫਰ ਨੰਬਰ ਦੱਸੋ ਜੀ ਪੇਸ਼ੈਂਟ ਦਾ। ਹੈ ਜੀ ਪੇਸ਼ੈਂਟ ਦਾ ਰੈਫਰ ਨੰਬਰ? ਨੰਬਰ ਯਾਰ ਹੁਣ ਕਿਆ ਪਤਾ, ਤੁਸੀਂ ਐਂਬੂਲੈਂਸ ਭੇਜਣ ਵਾਲੇ, ਤੁਹਾਡਾ ਨਾਂ ਕੀ ਜੀ? ਰੈਫਰ ਨੰਬਰ ਦੱਸੋ ਜੀ ਪਹਿਲਾਂ। 108 ਐਂਬੂਲੈਂਸ ਕੰਟਰੋਲ ਰੂਮ ਤੋਂ ਗੱਲ ਕਰ ਰਿਹਾ ਮੈਂ। ਹਾਂਜੀ ਰੈਫਰ ਨੰਬਰ ਦੱਸੋ ਪੇਸ਼ੈਂਟ ਦਾ। ਉਹ ਇੱਕ ਮਿੰਟ ਮੈਡਮ ਨੂੰ ਪੁੱਛਦਾ। ਉਹ ਜਿਹੜੀ ਨੰਬਰ ਕਿਆ ਇਹਦਾ? ਹੈਲੋ ਕਿਹੜਾ ਨੰਬਰ ਹੈ? 1474 1474 1447 ਹੈ ਉਹ। 14 ਹੈਲੋ ਹਾਂਜੀ 1474 1474 ਹੈ। ਹਾਂਜੀ ਕਿਆ ਨੰਬਰ? ਓਪੀਡੀ ਨੰਬਰ, ਓਪੀਡੀ ਕਿੱਦਾਂ ਖੁੱਲੀ ਹੋ ਜਾਣੀ? ਖੁੱਲੀ 8 ਵਜੇ ਕੋਈ ਨਹੀਂ। ਹੈਲੋ ਹਾਂਜੀ ਹਾਂਜੀ ਕਿਆ ਇਹ ਨੰਬਰ? ਰੈਫਰ ਨੰਬਰ ਹੈ 1474? ਰੈਫਰ ਨੰਬਰ ਕਿਹੜਾ ਜੀ? ਸੇਮ ਹੀ ਹੈ ਅੰਕਲ ਜੀ, 1747 1474 17 47 ਤੇ ਓਪੀਡੀ ਕਿੰਨਾ ਹੈ? ਓਪੀਡੀ ਆ, ਤੁਸੀਂ ਓਪੀਡੀ ਭੇਜਣ ਵਾਲੀ ਗੱਲ ਕਰੋ ਐਂਬੂਲੈਂਸ ਨੂੰ, ਤੁਹਾਨੂੰ ਇੰਨਾ ਪਹਿਲਾਂ ਪੁੱਛਣ ਜਾਨੂ ਅਗਲਾ ਮਰ ਜਾਵੇ ਹੈ। ਕਰਾਓਗੇ? ਇੱਕ ਘੰਟਾ ਦਾ ਹੋ ਗਿਆ, ਕਾਹਦੀ ਕਨਫਰਮ ਕਰਨੀ ਹੈ? ਕਨਫਰਮ ਕਰਾਂਗੇ ਫੇਰ ਹੀ ਗੱਡੀ ਭੇਜਾਂਗੇ ਨਾ। ਉਹ ਨਹੀਂ ਭਰਤਗੜ੍ਹ ਹਸਪੀਟਲ ਵਿੱਚ ਬੰਦਾ ਪਿਆ, ਐਕਸੀਡੈਂਟਡ ਕੇਸ ਹੈ। ਠੀਕ, ਹੁਣ ਗੱਲ ਕਰ ਰਹੇ ਹੋ? ਮੈਂ ਉਹਨਾਂ ਦੇ ਰੈਕਟਿਵ ਕਰ ਰਿਹਾ ਬਾਈ। ਗੱਲ ਕਰ, ਮੇਰੇ ਸਟਾਫ ਨਾਲ ਗੱਲ ਕਰਾਓ। ਉਹ ਸਟਾਫ ਨਾਲ ਕਿੰਨਿਆਂ ਕੁ ਨਾਲ ਗੱਲ ਕਰੋਗੇ ਤੁਸੀਂ? ਐਂਬੂਲੈਂਸ ਤੁਹਾਡੇ ਲੋਕਲ ਹੈ, ਤੁਸੀਂ ਐਂਬੂਲੈਂਸ ਨੂੰ ਕਹੋ ਜੀ ਭਰਤਗੜ੍ਹ ਹਸਪੀਟਲ ਵਿੱਚ ਚੱਲ ਜਾ। ਗੱਲ ਕਰਾਓ ਉਸ ਸਟਾਫ ਅੱਧਾ ਘੰਟਾ ਹੋ ਗਿਆ ਤੁਹਾਨੂੰ ਗੱਲਾਂ ਕਰਦਿਆਂ ਨੂੰ, ਨਾਲੇ ਕਰ ਗੱਲ। ਗੱਲ ਕਰਾਓ ਜੀ ਉਸ ਸਟਾਫ ਨਾਲ ਜੀ। ਹੈਲੋ ਹਾਂਜੀ ਮੈਡਮ, ਤੁਸੀਂ ਕੌਣ ਗੱਲ ਕਰ ਰਹੇ ਹੋ? ਮੈਂ ਸਟਾਫ ਗੱਲ ਕਰ ਰਹੀ ਹਾਂ। ਤੁਸੀਂ ਐਂਬੂਲੈਂਸ ਕਿਉਂ ਨਹੀਂ ਭੇਜ ਰਹੇ ਹੋ ਜੀ? ਮੈਡਮ ਰੈਫਰ ਨੰਬਰ 1747 ਤੇ ਓਪੀਡੀ ਕਿੰਨਾ ਹੈ? ਓਪੀਡੀ ਨੰਬਰ ਓਪੀਡੀ ਨੰਬਰ ਹੈਗਾ 1242। ਦੋ ਸਲਿੱਪਾਂ ਨੇ ਨਾ? ਸਲਿੱਪਾਂ ਇੱਕ ਹੈ ਜੀ। ਰੈਫਰ ਦੋ ਸਲਿੱਪਾਂ ਚਾਹੀਦੀਆਂ ਮੈਡਮ, ਇੱਕ ਓਪੀਡੀ। ਇਹ ਤੁਸੀਂ ਕਦ ਤੋਂ ਰੂਲ ਕਰਤਾ? ਪਹਿਲਾਂ ਮੈਨੂੰ ਦੱਸੋ, ਬੰਦਾ ਮਰ ਜੇ ਹੈ ਨਾ। ਨਵੇਂ ਨਵੇਂ ਰੂਲ ਆਏ ਨੇ ਜੀ ਇਹ ਗਵਰਨਮੈਂਟ ਦੇ। ਚਲੋ ਕੋਈ ਨਾ, ਅਸੀਂ ਫਿਰ ਹੁਣ ਤੁਹਾਡੀ ਸ਼ਿਕਾਇਤ ਕਰਦੇ ਹਾਂ, ਠੀਕ ਹੈ? ਜਿਹੜੇ ਮੈਂ ਮੇਰੇ ਦੋ ਸਲਿੱਪਾਂ ਹੋਣਗੀਆਂ। ਹੈਲੋ ਹੈਲੋ ਹਾਂਜੀ ਇਹ ਤੇਰੀ ਨਾ ਰਿਕਾਰਡਿੰਗ ਹੈ ਨਾ? ਹੈਲੋ ਇਹ ਹੁਣੇ 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 ਉਹਦੇ ਪਾਉਣੀ ਸੀਗੇ ਸੋਸ਼ਲ ਮੀਡੀਆ ਤੇ ਨਾ, ਹੁਣੇ ਹੁਣੇ ਤੇਰੀ ਪਾਉਣੀ ਹੈ। 1 ਘੰਟਾ ਹੋ ਗਿਆ ਸਾਨੂੰ ਇੱਥੇ ਤੇ ਤੇਰੇ ਕਰਨੇ। ਆ 7ਵਾਂ ਫੋਨ ਹੈ ਇਸੇ ਫੋਨ ਤੋਂ ਪ੍ਰੋਪਰ ਰੈਫਰ ਬੇਟਾ, 7ਵਾਂ ਫੋਨ ਹੈ ਤੈਨੂੰ ਇਸੇ ਫੋਨ ਤੋਂ। ਐਕਸੀਡੈਂਟਡ ਕੇਸ ਹੈ ਸਰ, ਪ੍ਰੋਪਰ ਸਾਨੂੰ ਦੋਗੇ ਤੇ ਫਿਰ ਅਸੀਂ ਗੱਡੀ ਭੇਜਾਂਗੇ ਨਾ। ਹੈ ਤੁਸੀਂ ਕਨਫਰਮ ਕਰੀ ਜਾਂਦੇ। ਹਸਪੀਟਲ ਹੈ ਯਾਰ ਐਡਾ ਬੜਾ, ਤੁਹਾਨੂੰ ਹਸਪੀਟਲਾਂ ਦਾ ਨਹੀਂ ਪਤਾ? ਭਰਤਗੜ੍ਹ ਹਸਪੀਟਲ ਰੋਪੜ ਜ਼ਿਲ੍ਹੇ 'ਚ ਪੈਂਦਾ ਹੈ, ਐਡਾ ਬੜਾ ਸ਼ਹਿਰ ਹੈ। ਸਰ ਜੀ ਜੋ ਰੈਫਰ ਸਲਿੱਪ ਤੇ ਓਪੀਡੀ ਨੰਬਰ ਦੋਗੇ ਫਿਰ ਹੀ ਗੱਡੀ ਭੇਜਾਂਗੇ। ਬਾਹਰ ਦੇਤਾ, ਜਿਹੜਾ ਦੇਤਾ ਹਸਪੀਟਲ ਵਿੱਚ ਹੈ। ਜੇ ਤੁਸੀਂ ਕਰ ਸਕਦੇ ਹੋ ਨਹੀਂ, ਸੋਸ਼ਲ ਮੀਡੀਆ ਤੇ ਪੈ ਗਿਆ। ਲਾਈਨ ਤੇ ਦੋ। ਹਾਂ ਕਰੂੰਗਾ। ਹੈਲੋ ਹੈਲੋ ਨਮਸਕਾਰ, 108 ਮੈਂ ਤੁਹਾਡੀ ਕੀ ਸਹਾਇਤਾ ਕਰ ਸਕਦੀ ਭਰਤਗੜ੍ਹ ਸਾਹਿਬ ਕੋਲ ਐਂਬੂਲੈਂਸ ਚਾਹੀਦੀ ਹੈ, ਮਿਲ ਜਾਏਗੀ? ਕਿ ਮੈਂ ਐਮਰਜੈਂਸੀ ਜਾਣ ਸਕਦੀ ਹਾਂ? ਪੇਸ਼ੈਂਟ ਨੂੰ ਰੈਫਰ ਕਰਿਆ ਇੱਥੋਂ। ਪੇਸ਼ੈਂਟ ਦਾ ਰਸਤੇ 'ਚ ਐਕਸੀਡੈਂਟ ਹੋ ਗਿਆ ਸੀ, ਅਸੀਂ ਉਹਨੂੰ ਚੱਕ ਕੇ ਹਸਪੀਟਲ ਲੈ ਕੇ ਆਏ ਆ। ਬਟ ਇੱਥੇ ਡਾਕਟਰ ਇੱਕ ਸੀਗੇ, ਤਾਂ ਕਰਕੇ ਉਹਨਾਂ ਨੂੰ ਰੈਫਰ ਕੀਤਾ। ਉਹਦੇ ਸਿਰ 'ਚ ਚੋਟ ਵੱਜੀ ਹੈ ਕਾਫੀ ਜ਼ਿਆਦਾ। ਕੀ ਮੈਂ ਤੁਹਾਡਾ ਨਾਮ ਜਾਣ ਸਕਦੀ ਹਾਂ? ਰੁਪਿੰਦਰ ਕੌਰ। ਰੁਪਿੰਦਰ ਮੈਮ, ਕਨਫਰਮ ਕਰਵਾना ਰੈਫਰ ਸਲਿਪ ਬਣ ਗਈ ਹੈ ਜਾਂ ਨਹੀਂ? ਮੈਮ ਰੈਫਰੈਂਸ ਸਲਿਪ ਬਣ ਗਿਆ, ਮੈਂ ਨੰਬਰ ਦੇ ਦਿੱਤਾ। ਬਟ ਮੈਂ ਇਸ ਤੋਂ ਪਹਿਲਾਂ ਤੁਹਾਨੂੰ ਕਾਲ ਕੀਤੀ ਹੈ ਐਂਬੂਲੈਂਸ ਵਾਲਿਆਂ ਨੂੰ, ਉਹ ਓਪੀਡੀ ਨੰਬਰ ਮੰਗ ਰਹੇ ਆ। ਓਪੀਡੀ ਨੰਬਰ ਤੁਸੀਂ ਐਂ ਦੱਸੋ, ਤੁਹਾਡੀ ਓਪੀਡੀ ਓਪਨ ਹੈ ਜਿਹੜੀ? ਓਪੀਡੀ ਨੰਬਰ ਤੁਹਾਨੂੰ ਬਣਾ ਕੇ ਦੇ ਦਈਏ ਅਸੀਂ? ਦੇਖੋ ਮੈਮ, ਜੋ ਪ੍ਰੋਟੋਕੋਲ ਹੈ ਅਸੀਂ ਉਹੀ ਫੋਲੋ ਕਰਾਂਗੇ। ਉਹੀ ਫੋਲੋ ਕਰੋ। ਪੇਸ਼ੈਂਟ ਦੀ ਜਾਨ ਚੱਲ ਜਾਵੇ। ਤੁਹਾਡੀ ਓਪੀਡੀ ਖੁੱਲੀ ਨਹੀਂ ਹੈਗੀ, 8 ਵਜੇ ਓਪੀਡੀ ਖੁੱਲਦੀ ਹੈ। ਤੁਸੀਂ ਓਪੀਡੀ ਖੋਲ ਕੇ ਦੇ ਦੋਗੇ ਸਾਨੂੰ ਹੁਣ? ਫਿਰ ਤਾਂ ਅਸੀਂ ਨੰਬਰ ਤੁਹਾਨੂੰ ਦੇ ਦਾਂਗੇ। ਮੈਡਮ ਦੇਖੋ, ਹਸਪੀਟਲ ਦੀ ਇਨਫੋਰਮੇਸ਼ਨ ਅਸੀਂ ਨਹੀਂ ਦੇ ਸਕਦੇ। ਕਿਉਂ ਨਹੀਂ ਦੇ ਸਕਦੇ ਹੈਗੇ? ਵਾਈ? I want to know everything. You know I am who I am. I am the daughter of DSP. Now I call to my father. देखो मैम, आपकी प्रॉब्लम को मैं समझ सकती हूँ। तो why यार? ਅਸੀਂ ਵੀ ਇੱਥੇ ਕਿਤੇ ਜਾਣਾ ਸੀਗਾ, ਅਸੀਂ ਰਸਤੇ 'ਚ ਇੱਥੇ ਖੜੇ ਆ ਪੇਸ਼ੈਂਟ ਦੇ ਕਰਕੇ। ਤੇ ਤੁਸੀਂ ਐਂਬੂਲੈਂਸ ਲਈ ਦੇਰੀ ਕਾਹਦੇ ਲਈ ਰੱਖਿਆ ਹੋਈਆਂ? ਅੱਗ ਲਗਾਉਣ ਰੱਖਿਆ ਹੋਈਆਂ ਹੋ ਤੁਸੀਂ?
मैडम लाइन पे रहिए, आप मैं बात कर रही हूँ, आप लाइन पे रहिए, ठीक है? बात कर रही हूँ। कब से फोन कर रहे हैं? कितने फोन आए? सारी कॉल रिकॉर्डिंग पड़ी है मेरे पास। तो पहले आप देखिए, आपकी मुझसे बात हुई है। मैम कब से फोन कर रहे हैं? कभी कोई उठा रहा है, कभी कोई उठा रहा है, कभी कोई, हमें सभी एक बात बोल रहे हैं, ओपीडी नंबर चाहिए, ओपीडी नंबर चाहिए। मैम आप कॉल क्यों काट रहे हैं? अगर आपकी एक पर मैंने कोई कॉल नहीं की, मैंने कॉल कोई कट नहीं की, आपसे वहाँ से कट हो रही है कॉल, ठीक है ना? जब हम बोल रहे हैं तब। आप लाइन पे रहिए। डॉक्टर से ही बात करवा दी, डॉक्टर की बात भी नहीं सुन रहे हैं वो। मैम लाइन पे रहिएगा, मुझे बात तो करने दीजिए सीनियर से। अब मुझे ठीक है, ओके करवाइए, ठीक है, लाइन पे ही हूँ। लाइन पे बने रहने के लिए धन्यवाद। जी माफी चाहेंगे मैम, गाड़ी नहीं भेज सकते, सॉरी। नहीं, क्यों नहीं भेज सकते? वाई रीजन मिल सकता है? मैम सीनियर से बात हुई है। सीनियर से ही बता दो मुझे, सीनियर से बात करवाओ कि क्यों नहीं भेज सकते वो। अगर कहीं किसी एमएलए का फोन आ जाए तो आप भेज सकते हो ना? मैम उसकी इन्फॉर्मेशन हम नहीं दे पाएंगे। नहीं, अगर किसी के एमएलए का फोन आ जाए तो भेज सकते हैं, या उसमें सीनियर के बाप का एक्सीडेंट हो जाए तो भेज सकते हैं वो एम्बुलेंस? सॉरी मैम, 108 पे कॉल करने के लिए धन्यवाद।